ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਬਜਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਕਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ ਤੋਂ, ਜੱਸੀ ਗੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਤੇ GN ਟਾਇਰ ਲਿਊਬ ਐਂਡ ਟਰੱਕ ਵਾਸ਼ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਹੁਤ ਹੀ ਵਾਜਿਬ ਕੀਮਤਾਂ 'ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209-277-1013 2092771013 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸੀਰੀਆ ਦੇ ਵਿੱਚ ਇੱਕ ਵਾਰੀ ਫਿਰ ਸ਼ਾਮਤ ਆਈ ਆ ਹੁਣ, ਜਿਹੜੀ ਤੁਰਕੀ ਦੇ ਦੁਆਲੇ ਹੋਇਆ 18 ਸ਼ਹਿਰੀਆਂ ਦੀ ਮੌਤ। ਦੇਖੋ, ਸੀਰੀਆ ਦਾ ਲੱਗਦਾ ਇਹਨਾਂ ਨੇ ਸੀਰਾ ਕਰਕੇ ਛੱਡਣਾ। ਇਸ ਤਰੀਕੇ ਨਾਲ ਉੱਥੇ ਪਹਿਲਾਂ ਖਾਨਾ ਜੰਗੀ ਚੱਲਦੀ ਪਈ ਸੀ, ਉਹ ਤੋਂ ਥੋੜੀ ਜਿਹੀ ਜਿੱਦਾਂ ਹੀ ਨਿਜਾਤ ਮਿਲੀ ਉਹਨਾਂ ਨੂੰ, ਹੁਣ ਇਹ ਤੁਰਕੀ ਵਾਲੇ ਉਹਨਾਂ ਦੇ ਦਿਵਾਲੇ ਹੋ ਗਏ ਆ। ਇਹਨਾਂ ਨੇ 25 ਸੱਤੇ ਜਿਹੜਾ ਹਮਲਾ ਕੀਤਾ ਉਹਦੇ 'ਚ 18 ਸਿਵਿਲੀਅਨ ਮਾਰੇ ਗਏ ਆ। ਐਸੀ ਇੱਕ ਬ੍ਰਿਟੇਨ ਦੀ ਜਿਹੜੀ ਮਾਨਵ ਅਧਿਕਾਰ ਸੰਸਥਾ ਹੈ, ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ, ਉਹਨਾਂ ਨੇ ਇਹਦੀ ਪੁਸ਼ਟੀ ਕੀਤੀ ਹੈ। ਮਨੁੱਖੀ ਅਧਿਕਾਰ ਨਾਲ ਜੁੜਿਆ ਇੱਕ ਸੰਗਠਨ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਹਮਲਾ ਹੋਇਆ 2 ਦਿਨ ਪਹਿਲਾਂ, ਇਹਦੇ 'ਚ 18 ਸਿਵਿਲੀਅਨ ਮਾਰੇ ਗਏ ਆ। ਪਹਿਲਾਂ ਅਸੀਂ ਇੱਦਾਂ ਦੀਆਂ ਖਬਰਾਂ ਉਦੋਂ ਸੁਣੀਆਂ ਜਦੋਂ ਇੱਕ ਪਾਸੇ ਰੂਸ ਸੀ, ਇੱਕ ਪਾਸੇ ਅਮਰੀਕਾ ਸੀ, ਦੂਜੇ ਪਾਸੇ ਵਿੱਚ ਵਿਚਾਲੇ ਸੀਰੀਆ ਸੀ, ਅੱਧਾ ਉੱਧਰ ਅੱਧਾ ਉੱਧਰ। ਉਦੋਂ ਉੱਧਰੋਂ ਵੀ ਮਾਰੇ ਜਾ ਰਹੇ ਸੀ ਸਿਵਿਲੀਅਨ, ਉੱਧਰੋਂ ਵੀ ਮਾਰੇ ਜਾ ਰਹੇ ਸੀ। ਪਰ ਹੋਇਆ ਕਿ ਲੰਮੀ ਲੜਾਈ ਤੋਂ ਬਾਅਦ IS ਨੂੰ ਉੱਥੋਂ ਖਦੇੜ ਦਿੱਤਾ ਗਿਆ, ਔਰ ਅਮਰੀਕਾ ਨੇ ਜਿਸ ਤਰੀਕੇ ਨਾਲ ਕੁਰਦਿਸ਼ ਲੜਾਕਿਆਂ ਨੂੰ ਉੱਥੇ ਲੜਾਇਆ, ਉਹ ਟੈਕਟਿਕ ਕਾਮਯਾਬ ਟੈਕਟਿਕ ਸਾਬਤ ਹੋਈ। ਉਸ ਤੋਂ ਬਾਅਦ ਜੋ ਕੁਛ ਹੁਣ ਵਾਪਰਦਾ ਪਿਆ, ਉਹ ਤੋਂ ਇਹੋ ਹੀ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਫਿਰ ਸੀਰੀਆ 'ਚ ਇਸ ਤਰ੍ਹਾਂ ਦੀ ਮਾਰਾਮਾਰੀ ਹੈ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਤੁਰਕੀ ਹੁਣ ਉੱਥੇ ਇਹ ਸੋਚ ਕੇ ਔਰ ਇਹ ਐਲਾਨ ਕੇ ਚੱਲ ਪਿਆ ਕਿ ਜੀ ਕੁਰਦਿਸ਼ ਜਿਹੜੇ ਲੜਾਕੇ ਆ ਇਹ ਕੱਲ ਨੂੰ ਸਾਨੂੰ ਖਰਾਬ ਕਰਨਗੇ। ਇਹਦੇ ਵੈਸੇ ਪਿੱਛੇ ਇੱਕ ਇਤਿਹਾਸ ਖੜਾ ਵਾ। ਇਤਿਹਾਸ ਇਹ ਆ ਕਿ ਜਿਹੜੇ ਕੁਰਦਿਸ਼ ਸੀਗੇ ਇਸੇ ਸਮੇਂ ਇੱਕੋ ਸਭਿਅਤਾ ਦੇ ਵਿੱਚ ਬੱਝੇ ਹੋਏ ਲੋਕ ਸੀਗੇ, ਪਰ ਫਸਟ ਵਰਲਡ ਵਾਰ ਤੋਂ ਬਾਅਦ, ਪਹਿਲੇ ਸੰਸਾਰ ਜੰਗ ਤੋਂ ਬਾਅਦ ਇਹ 3-4 ਦੇਸ਼ਾਂ 'ਚ ਵੰਡੇ ਗਏ ਸਨ। ਹਾਲਾਂਕਿ ਇੱਕ ਜਿਹੜੀ ਉਹ ਸੈਵਰੇਜ ਸੰਧੀ ਸੀਗੀ, ਉਹਦੇ ਮੁਤਾਬਕ ਇਹਨਾਂ ਨੂੰ ਅੱਡ ਕੁਰਦਿਸਤਾਨ ਦੇਣਾ ਸੀਗਾ, ਮੁਲਕ ਦੇਣਾ ਮੰਨਿਆ ਗਿਆ ਸੀਗਾ। ਪਰ ਬਾਅਦ ਦੇ ਵਿੱਚ ਉਹ ਸਭ ਕੁਛ ਤੁਹਾਨੂੰ ਪਤਾ ਹੀ, ਮਰੇ ਮੁਕਰੇ ਦਾ ਇਲਾਜ ਕੋਈ ਨਾ, ਉਹ ਕਹਿੰਦੇ ਨਾ ਕੋਈ ਸਾਥੀ ਨਹੀਂ ਜੱਗ ਤੋਂ ਚੱਲਿਆਂ ਦਾ। ਤਾਂ ਬਾਅਦ ਦੇ ਵਿੱਚ ਸਭ ਕੁਛ ਉਤਲ ਪੁਤਲ ਹੋ ਗਿਆ। ਸੋ ਇਹ ਵੰਡੇ ਗਏ ਸੀ ਕੁਰਦਿਸ਼, ਜਿੱਦਾਂ ਥੋੜੇ ਜਿਹੇ ਈਰਾਨ 'ਚ ਕਾਫੀ ਵੱਡੀ ਤਾਦਾਦ ਇਹਨਾਂ ਦੀ ਤੁਰਕੀ 'ਚ ਚਲੇ ਗਈ, ਫਿਰ ਇਰਾਕ 'ਚ, ਫਿਰ ਸੀਰੀਆ 'ਚ। ਇਹ 4 ਮੁਲਕਾਂ 'ਚ ਵੰਡੇ ਹੋਏ ਕੁਰਦ ਲੋਕ ਆ, ਔਰ ਤੁਰਕੀ ਦੇ ਵਿੱਚ ਇਹਨਾਂ ਤੇ ਕਾਫੀ ਜ਼ਿਆਦਾ ਪਾਬੰਦੀਆਂ। ਤਾਂ ਇਰਾਕ, ਈਰਾਨ, ਸੀਰੀਆ, ਇਹ ਜਿਹੜੇ ਸਾਰੇ ਦੇਸ਼ ਆ ਤੁਰਕ, ਜਿਹੜੇ ਖਾਸ ਤੌਰ ਤੇ ਤੁਰਕੀ ਦੇ ਨਾਲ ਲੱਗਦੇ ਜਿਹੜੇ ਕੁਰਦਿਸਤਾਨ ਦੇ ਇਲਾਕੇ ਆ, ਜਿੱਥੇ ਉਹਨਾਂ ਦਾ ਕਾਫੀ ਦਬਦਬਾ। ਇਹ ਸੋਚਦੇ ਪਏ ਆ ਕਿ ਜੇਕਰ ਇਹਨਾਂ ਨੇ ਇੱਥੇ ਹੁਣ ਕਬਜ਼ਾ ਕਰ ਲਿਆ, ਕੱਲ ਨੂੰ ਫਿਰ ਸਾਡੇ ਗੱਲ ਪੈਣਗੇ। ਤਾਂ ਉਹ ਸਾਰੇ ਹੀ ਜਿਹੜੇ ਕੁਰਦ ਲੜਾਕੇ ਆ ਜਾਂ ਕੁਰਦ ਲੋਕ ਆ, ਉਹ ਸਾਰੀ ਇਸ ਗੱਲ ਨੂੰ ਲੈ ਕੇ ਇੱਕ ਮਤ ਆ ਕਿ ਅਸੀਂ ਆਪਣਾ ਕੁਰਦਿਸਤਾਨ ਲੈਣਾ। ਸੋ ਜਿੱਥੇ ਅਸੀਂ ਰਹਿੰਦੇ ਹਾਂ, ਤਾਂ ਇਸ ਕਰਕੇ ਤੁਰਕੀ ਹੈ ਜਿਹੜਾ ਹੁਣ ਬਹਾਨਾ ਬਣਾ ਰਿਹਾ ਜੀ
ਕਿ ਇਹ ਅੱਤਵਾਦੀ ਸੰਗਠਨ ਹੈ ਜਿਹੜੇ ਉਹ ਅਸੀਂ ਸਾਫ਼ ਕਰਨੇ ਆ, ਪਰ ਅਸਲ ਦੇ ਵਿੱਚ ਉਹਨਾਂ ਦੀ ਆਪਣੀ ਇੱਕ ਲੜਾਈ ਹੈ, ਇੱਕ ਉਹਨਾਂ ਦੀ ਆਪਣੀ ਇੱਕ ਭਾਵਨਾ, ਇੱਕ ਉਹਨਾਂ ਦੀ ਆਪਣੀ ਸੋਚ ਆ ਜਿਹਨੂੰ ਲੈ ਕੇ ਚੱਲਦੇ ਪਏ। ਪਰ ਇਹਦੇ 'ਚ ਹੁਣ ਖਤਰਾ ਇੱਕ ਇਹ ਆ ਕਿ ਦੇਖੋ ਦੂਸਰੇ ਪਾਸੇ ਅਮਰੀਕਾ ਖੜ ਸਕਦਾ। ਕਿਉਂਕਿ ਦੇਖੋ ਕੁਰਦਾਂ ਨੂੰ ਉਹਨਾਂ ਨੇ ਹੀ ਲੜਾਇਆ, ਜਿਵੇਂ ਮੈਂ ਤੁਹਾਨੂੰ ਦੱਸਿਆ IS ਦੇ ਖਿਲਾਫ ਬੜੀ ਵੱਡੀ ਉਹਨਾਂ ਨੇ ਇੱਕ ਕਹਿ ਲਈਏ ਇਮਦਾਦ ਕੀਤੀ, ਹਥਿਆਰ ਦਿੱਤੇ, ਟ੍ਰੇਨਿੰਗ ਦਿੱਤੀ, ਸਾਰਾ ਕੁਛ ਕਰਾ ਕੇ ਹੁਣ ਜਦੋਂ ਉਹ ਬਿਲਕੁਲ ਮੰਜ਼ਿਲ ਦੇ ਨੇੜੇ ਆ ਤਾਂ ਅਮਰੀਕਾ ਜਿਹੜਾ ਉਹ ਤੁਰਕੀ ਦੇ ਆੜੇ ਆ ਸਕਦਾ, ਕਿਉਂਕਿ ਕੁਰਦਾਂ ਨੂੰ ਇਮਦਾਦ ਸਿੱਧੇ ਤੌਰ ਤੇ ਅਮਰੀਕਾ ਕਰਦਾ। ਪਰ ਦੂਸਰੇ ਪਾਸੇ ਜਿਹੜਾ ਬਸ਼ਰ ਅਲ ਅਸਦ ਆ ਰਾਸ਼ਟਰਪਤੀ ਸੀਰੀਆ ਦਾ, ਉਹਦੀ ਪਿੱਠ ਤੇ ਰੂਸ ਖੜਦਾ। ਸੋ ਫਿਰ ਕਿਤੇ ਨਾ ਕਿਤੇ ਕਹਾਣੀ ਪਹੁੰਚ ਕੇ ਉੱਥੇ ਹੀ ਖੜਦੀ ਜਾਪਦੀ ਆ ਕਿ ਇਹ ਧਿਰਾਂ ਜਿਹੜੀਆਂ ਜਦੋਂ ਆਪੋ ਵਿੱਚ ਦੀ ਟਕਰਾਉਣਗੀਆਂ, ਜੇ ਟਕਰਾਅ ਵੱਧਦਾ ਤਾਂ ਫਿਰ ਉਸ ਸੂਰਤ ਦੇ ਵਿੱਚ ਉਹ ਸਿਵੀਲੀਅਨ ਜਿਹੜੇ ਲਗਭਗ ਆਪਣਾ ਘਰ ਘੁਰ ਤੇ ਛੱਡ ਹੀ ਬੈਠੇ ਆ, ਬਿਲਕੁਲ ਕਬਰਸਤਾਨ ਬਣਿਆ ਪਿਆ ਉਹ ਸਾਰਾ ਮੁਲਕ, ਤਾਂ ਉਹ ਜਿਹੜਾ ਉਜਾੜੇ ਦਾ ਸ਼ਿਕਾਰ ਹੋਇਆ ਸੀਰੀਆ ਉਹ ਹੋਰ ਵੀ ਉਜੜ ਸਕਦਾ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਭਾਜਪਾ ਦੇ ਕੇਂਦਰੀ ਮੰਤਰੀ ਨੇ ਡਾਰਵਿਨ ਦੇ ਸਿਧਾਂਤ ਨੂੰ ਹੀ ਜਿਹੜਾ ਨਕਾਰਿਆ। ਵੈਸੇ ਕਮਾਲ ਦਾ ਹੈ ਇਹ ਮੰਤਰੀ, ਕਿਉਂਕਿ ਇਹ ਰਿਟਾਇਰਡ IS ਹੈ। ਅੱਛਾ ਜੀ। ਤੇ ਮੈਂ ਸੋਚਦਾ ਜੇ ਆਹੀ ਪ੍ਰਸ਼ਨ ਕਿਤੇ ਉਹ UPSC ਦੇ ਵਿੱਚ ਪੁੱਛ ਲਿਆ ਹੁੰਦਾ ਉਹਨਾਂ ਨੇ ਡਾਰਵਿਨ ਦਾ ਸਿਧਾਂਤ, ਤੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਇਹ ਪਹੁੰਚਦਾ ਹੀ ਨਹੀਂ ਸੀ, ਇਹਦੇ ਨਿਰਾਸ਼ ਹੀ ਰਹਿ ਜਾਣਾ ਸੀਗਾ। ਡਾਰਵਿਨ ਦਾ ਸਿਧਾਂਤ ਤੇ ਪੁੱਛ ਲੈਂਦੇ, ਕਿਉਂਕਿ ਇਹਦਾ ਤੇ ਆਪਣਾ ਸਿਧਾਂਤ ਹੈ ਨਾ। ਉਹ ਕਹਿੰਦਾ ਜੀ ਕਿ ਕਿਸੇ ਨੇ ਬਾਂਦਰ ਤੋਂ ਬੰਦਾ ਬਣਦਾ ਦੇਖਿਆ, ਅਸੀਂ ਕਿਵੇਂ ਮੰਨ ਲਈਏ। ਔਰ ਨਾਲ ਇਹ ਤਰਕ ਦੇ ਰਿਹਾ ਉਹ ਕਹਿੰਦਾ ਕਿ ਦੇਖੋ ਭਾਰਤ ਦੀ ਜਿਹੜੀ ਸੱਭਿਅਤਾ ਉਹ ਸਭ ਤੋਂ ਪੁਰਾਣੀ ਸੱਭਿਅਤਾ ਹੈ, ਤੇ ਅੱਜ ਤੱਕ ਸਾਡੇ ਤੇ ਕਿਸੇ ਵਿਦਵਾਨ ਨੇ ਇਹਦੇ ਬਾਰੇ ਕੋਈ ਦੱਸਿਆ ਨਹੀਂ, ਤੇ ਅਸੀਂ ਕਿਵੇਂ ਮੰਨ ਲਈਏ, ਸਾਨੂੰ ਵੀ ਮੰਨਣਾ ਚਾਹੀਦਾ। ਉਹ ਕਹਿੰਦਾ ਕਿ ਇਹ ਜਿਹੜਾ ਸਿਧਾਂਤ ਹੈ ਡਾਰਵਿਨ ਦਾ, ਇਹਨੂੰ ਸਿਲੇਬਸ ਦੇ ਵਿੱਚੋਂ ਹਟਾ ਦੇਣਾ ਚਾਹੀਦਾ। ਵੈਸੇ ਇਹ ਅੱਜ ਦਾ ਜਿਹੜਾ ਮੈਂ ਕਹੂੰਗਾ ਚਮਤਕਾਰੀ ਵਿਗਿਆਨ ਲਈ ਫਿਰਦਾ ਮੰਤਰੀ, ਇਹਦਾ ਨਾਮ ਹੈਗਾ ਸਤਿਆਪਾਲ ਸਿੰਘ ਜੀ। ਇਹ ਰਿਟਾਇਰਡ IS ਆ। ਤਾਂ ਹੁਣ ਇਹਦੇ ਤੇ ਕਾਫੀ ਬਹਿਸ ਵਸਈਆ ਹੁੰਦਾ ਪਿਆ, ਕਾਫੀ ਚੁੰਝੇ ਚਰਚਾ ਚੱਲਦੀ ਪਈ ਆ ਸੋਸ਼ਲ ਮੀਡੀਆ ਤੇ। ਲੋਕ ਤੇ ਖੂਬ ਨਜ਼ਾਰੇ ਲੈ ਰਹੇ, ਆਨੰਦ ਲੈ ਰਹੇ, ਕਿਉਂਕਿ ਰਾਸ਼ਟਰਪਤੀ ਸਾਹਿਬ ਜਿਹੜੇ ਆ ਉਹ ਕੱਲ ਬੋਲੇ ਸੀਗੇ, ਕੋਵਿੰਦ ਸਾਹਿਬ, ਉਹ ਕਹਿੰਦੇ ਆ ਜੀ ਕਿ ਆ ਜਿਹੜੀ ਯੂਨੀਵਰਸਿਟੀ ਹੈ ਇਹ ਯੂਨੀਵਰਸਿਟੀ ਤੇ ਬਹੁਤ ਮਹਾਨ ਯੂਨੀਵਰਸਿਟੀ ਹੈ, ਕਿਉਂਕਿ ਇੱਥੋਂ ਇੱਕ ਸਾਇੰਸ ਦਾ ਬਹੁਤ ਵੱਡਾ ਹੀਰੋ ਨਿਕਲਿਆ ਅਬਦੁਲ ਕਲਾਮ, ਤੇ ਦੂਸਰਾ ਸਮਾਜਿਕ ਵਿਗਿਆਨ ਦਾ ਬਹੁਤ ਵੱਡਾ ਵਿਗਿਆਨੀ ਨਿਕਲਿਆ ਨਰਿੰਦਰ ਮੋਦੀ। ਉਹ ਕਿੱਥੇ ਵੀ ਹੱਸਦੇ ਪਿਆ। ਹੁਣ ਇਸ ਬਿਆਨ ਤੇ ਬਹੁਤ ਜ਼ਿਆਦਾ ਚੁੰਝ ਚਰਚਾ ਚੱਲਦੀ ਪਈ ਆ ਕਿ ਸਤਿਆਪਾਲ ਸਿੰਘ ਇਹ ਗੱਲ ਜੋ ਕਹਿੰਦਾ ਕਿ ਜੀ ਇੱਥੋਂ ਦਾ ਕੋਈ ਸਾਨੂੰ ਵਿਦਵਾਨ ਨਹੀਂ ਦੱਸ ਕੇ ਗਿਆ ਕਿ ਇਹ ਥਿਊਰੀ ਸਹੀ ਹੈ ਜਾਂ ਗਲਤ ਹੈ, ਤੇ ਇਹਦੇ ਚ ਕਸੂਰ ਵਿਦਵਾਨਾਂ ਦਾ ਹੋ ਸਕਦਾ ਹੈ। ਪਰ ਜਿਹੜਾ ਡਾਰਵਿਨ ਅੱਜ ਤੱਕ ਆਪਣੀ ਥਿਊਰੀ ਤੇ ਸਹੀ ਹੈ ਸਾਬਤ ਹੋ ਰਿਹਾ, ਉਹਨੂੰ ਇੱਕ ਸਿਰਫ ਤੇ ਸਿਰਫ ਇਸ ਪੈਮਾਨੇ ਤੇ ਇਹ ਖੋਟਾ ਸਾਬਤ ਕਰਦੇ ਪਏ ਆ ਕਿ ਜੀ ਸਾਡੇ ਕਿਸੇ ਵਿਦਵਾਨ ਨੇ ਨਹੀਂ ਦੱਸਿਆ। ਉਹ ਬੜੀ ਅਲੋਕਾਰੀ ਜੀ ਗੱਲ ਆ। ਉਸ ਤਰ੍ਹਾਂ ਸਾਡੇ ਇੱਥੇ ਨਾ ਕਈ ਕਿਸਮ ਦੇ ਬਿਆਨ ਚੱਲਦੇ ਪਏ ਇਸ ਸਮੇਂ, ਤਾਂ ਮੈਨੂੰ ਚੇਤਾ ਇੱਕ ਸਾਡੇ ਗਿਆਨੀ ਜੈਲ ਸਿੰਘ ਦਾ ਵੀ ਆ ਗਿਆ। ਗਿਆਨੀ ਜੈਲ ਸਿੰਘ ਨੇ ਵੀ ਇੱਕ ਇਹੋ ਜਿਹੇ ਗਿਆਨ ਘੋਟਾ ਸੀ ਜਾ ਕੇ ਪੰਜਾਬ ਯੂਨੀਵਰਸਿਟੀ ਦੇ ਇੱਕ ਸਮਾਗਮ ਚ। ਉਹ ਕਹਿੰਦਾ ਜੀ ਜੇ ਬਾਂਦਰ ਤੋਂ ਬੰਦਾ ਬਣਿਆ ਤੇ ਫਿਰ ਦੱਸੋ ਤੋਤਾ ਕਿੱਥੋਂ ਆਇਆ। ਉਹਨੇ ਆਪਣਾ ਗਿਆਨ ਘਸੋੜ ਦਿੱਤਾ ਸੀ, ਕਹਿੰਦੇ ਤੋਤਾ ਕਿੱਥੋਂ ਆਇਆ ਜੀ। ਹੁਣ ਪਤਾ ਨਹੀਂ ਉਹਨੂੰ ਕਿਸੇ ਨੇ ਜਵਾਬ ਦਿੱਤਾ ਕਿ ਨਹੀਂ ਉਹਨਾਂ ਸਮਿਆਂ ਚ। ਪਰ ਆਹ ਜਿਹੜੀਆਂ ਗੱਲਾਂ ਕਰਦੇ ਆ, ਆਹ ਇੱਕ ਹੋਰ ਇਹਨਾਂ ਦਾ ਮੰਤਰੀ ਆ, ਉਹ ਪਿੱਛੇ ਜੇ ਬੋਲਿਆ ਰਾਜਸਥਾਨ ਦਾ ਮੰਤਰੀ ਆ, ਉਹ ਕਹਿੰਦਾ ਜੀ ਕਿ ਜਿਹੜਾ ਨਿਊਟਨ ਦਾ ਸਿਧਾਂਤ ਆ ਨਾ ਤੇ ਕਾਪੀ ਪੇਸਟ ਆ। ਇਹਦੇ ਸਾਡਾ ਇੱਕ ਵਿਗਿਆਨੀ ਸੀ ਬ੍ਰਹਮ ਗੁਪਤਾ, ਉਹਨੇ 11ਵੀਂ ਸਦੀ ਦੇ ਵਿੱਚ ਹੀ ਲੈ ਆਂਦਾ ਸੀਗਾ ਸਾਰਾ ਸਿਧਾਂਤ, ਪਰ ਉਹਨੂੰ ਅਸਲੀ ਗੱਲ ਦਾ ਪਤਾ ਹੀ ਨਹੀਂ। ਹਾਲਾਂਕਿ ਉਹ ਐਜੂਕੇਸ਼ਨ ਮਿਨਿਸਟਰ ਆ। ਬ੍ਰਹਮ ਗੁਪਤਾ ਨੇ ਬਿਲਕੁਲ ਇਸ ਸਿਧਾਂਤ ਤੇ ਕੰਮ ਜ਼ਰੂਰ ਕੀਤਾ ਸੀ, ਪਰ ਕਿਸੇ ਸਿਧਾਂਤ ਨੂੰ ਸਿਧਾਂਤ ਸਾਬਤ ਕਰਨ ਲਈ ਬਹੁਤ ਗਿਣਤੀ ਮਿਣਤੀ ਦਾ, ਬਹੁਤ ਤੁਹਾਨੂੰ ਪਤਾ ਕਿ ਕੈਲਕੂਲੇਸ਼ਨ ਦਾ ਜਿਹੜਾ ਉਹ ਅੱਗੇ ਜੋੜ ਤੋੜ ਕਰਕੇ ਪੇਸ਼ ਕਰਨਾ ਪੈਂਦਾ। ਸੋ ਉਹ ਆਪਣੇ ਆਧਾਰ ਤੇ ਕਹਿ ਰਿਹਾ ਜੀ ਕਹਿੰਦਾ ਕਿ ਨਿਊਟਨ ਕਿਹੜਾ ਬੰਦਾ ਸੀ, ਉਹ ਤੇ ਕਾਪੀ ਪੇਸਟ ਕਰ ਗਿਆ ਸਾਡੇ ਸਿਧਾਂਤ ਨੂੰ। ਇਸ ਤਰ੍ਹਾਂ ਦੀਆਂ ਵਾਹੀ ਹੱਥ ਗੱਲਾਂ ਕਰੀ ਜਾ ਰਹੇ ਆ। ਉਹ ਜਿਸ ਤਰੀਕੇ ਨਾਲ ਚੱਲਦੇ ਪਏ, ਮੈਨੂੰ ਲੱਗਦਾ ਕਿ ਨਿਊਟਨ ਹੋਵੇ ਚਾਹੇ ਡਾਰਵਿਨ ਹੋਵੇ,
ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਸਿਧਾਂਤਾਂ ਦਾ ਚੰਗੀ ਤਰ੍ਹਾਂ ਰੇਪ ਹੋਏਗਾ ਜਿਸ ਤਰੀਕੇ ਨਾਲ ਚੱਲਦੇ ਪਏ ਆ। ਜੀ ਜੀ, ਅਗਲੀ ਗੱਲ ਕਰੀਏ, ਨਵਜੋਤ ਸਿੱਧੂ ਕਹਿੰਦੇ ਆਪਣੀ ਸਰਕਾਰ ਤੋਂ ਨਾਰਾਜ਼ ਆ। ਦੇਖੋ, ਨਵਜੋਤ ਸਿੱਧੂ ਖੁਸ਼ ਕਿਹਦੇ ਨਾਲ ਰਿਹਾ? ਜਿਹਦੇ ਨਾਲ ਗਿਆ ਉਹਦੇ ਤੋਂ ਨਾਰਾਜ਼ ਹੀ ਰਿਹਾ। ਨਵਜੋਤ ਸਿੱਧੂ ਇੱਕ ਵਾਰ ਫੇਰ ਇਹਨਾਂ ਨਾਲ ਆਫਰਿਆ ਫਿਰਦਾ। ਨਵਜੋਤ ਸਿੱਧੂ ਦੇ ਅਫਰੇਵੇਂ ਦਾ ਕਾਰਨ ਸਿੱਧੇ ਤੌਰ ਤੇ ਮੇਅਰ ਦੀ ਚੋਣ ਆ। ਉਹ ਕਹਿੰਦਾ ਜੀ ਕਿ ਮੈਨੂੰ ਪੁੱਛਦੇ ਦੱਸਦੇ ਨਹੀਂ, ਸਥਾਨਕ ਸਰਕਾਰਾਂ ਦਾ ਮੰਤਰੀ ਮੈਂ ਆ। ਹਾਲਾਂਕਿ ਅੱਜ ਪ੍ਰੈਸ ਕਾਨਫਰੰਸ ਕੀਤੀ, ਉਹਨੇ ਸਿੱਧੇ ਤੌਰ ਤੇ ਆਖ ਦਿੱਤਾ ਜੀ, ਉਹ ਕਹਿੰਦਾ ਜੀ ਕੈਪਟਨ ਅਮਰਿੰਦਰ ਸਿੰਘ ਜੋ ਕਰ ਰਿਹਾ ਫਿਰ ਠੀਕ ਕਰ ਰਿਹਾ ਹੋਏਗਾ। ਉਹਨੂੰ ਪੁੱਛਿਆ ਕਿ ਕੱਲ ਨੂੰ ਮੇਅਰ ਚੁਣਨੇ ਆ, ਉਹ ਸਮਾਗਮ 'ਚ ਤੁਹਾਨੂੰ ਸੱਦਾ ਕੋਈ ਆਇਆ ਕਿ ਨਹੀਂ, ਜਾਓਗੇ ਕਿ ਨਹੀਂ? ਉਹ ਕਹਿੰਦਾ ਕਿ ਮੈਂ ਦੇਖੋ ਬਿਨਾਂ ਸੱਦੇ ਤੋਂ 2-3 ਥਾਵਾਂ ਤੇ ਜਾਣਾ, ਦੁਰਗਿਆਣਾ ਮੰਦਿਰ ਚਲੇ ਜਾਣਾ, ਦਰਬਾਰ ਸਾਹਿਬ ਚਲੇ ਜਾਣਾ, ਜਾਂ ਹੋਰ ਕਿਸੇ ਧਾਰਮਿਕ ਸਥਲੀ ਤੇ ਚਲੇ ਜਾਣਾ, ਪਰ ਹੋਰ ਮੈਂ ਕਿਤੇ ਬਿਨਾਂ ਬੁਲਾਏ ਮਹਿਮਾਨ ਤੌਰ ਤੇ ਨਹੀਂ ਜਾਂਦਾ। ਇਹਦਾ ਮਤਲਬ ਆ ਕਿ ਇਹਨਾਂ ਦੀ ਖਟਪਟ ਵਾਹ ਵਧੀ ਪਈ ਆ। ਤੁਹਾਨੂੰ ਪਤਾ ਹੀ ਆ ਕਿ ਇੱਥੇ 3 ਸ਼ਹਿਰਾਂ ਦੇ ਮੇਅਰ ਜਿਹੜੇ ਆ ਉਹ ਇਹਨਾਂ ਦੇ ਬਣਨੇ ਆ। ਹੁਣ ਨਵਜੋਤ ਸਿੱਧੂ ਅੰਮ੍ਰਿਤਸਰ ਦੇ ਮੇਅਰ ਤੋਂ ਲੈ ਕੇ ਗਰਾਰੀ ਲਗਾ ਕੇ ਬੈਠਾ, ਕਿਉਂਕਿ ਉੱਥੋਂ ਦੀ ਚੋਣ ਜਿਹੜੀ ਹੈ ਉਹ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਸੁਨੀਲ ਜਾਖੜ ਨੂੰ ਦੱਸਦੇ ਆ ਕਿ ਕਾਂਗਰਸੀਆਂ ਨੇ ਸੌਂਪ ਦਿੱਤੀ ਆ ਕਿ ਬੰਦਾ ਭਾਈ ਤੁਸੀਂ ਤਲਾਸ਼ਣਾ, ਬੰਦਾ ਗੱਦੀ ਤੇ ਤੁਸੀਂ ਬਹਾਉਣਾ। ਤਾਂ ਹੁਣ ਇਸ ਗੱਲ ਤੋਂ ਨਵਜੋਤ ਸਿੱਧੂ ਕਾਫੀ ਖਫਾ ਹੈ। ਉਹ ਇਸ ਗੱਲ ਨੂੰ ਲੈ ਕੇ ਅੜਿਆ ਪਿਆ ਕਿ ਅੰਮ੍ਰਿਤਸਰ ਦਾ ਜਿਹੜਾ ਮੇਅਰ ਆ ਉਹ ਘੱਟੋ ਘੱਟ ਉਹਦੀ ਸਹਿਮਤੀ ਨਾਲ ਬਣਨਾ ਚਾਹੀਦਾ ਸੀਗਾ। ਪਰ ਹੁਣ ਇਹਨਾਂ ਦੀ ਗੱਲ ਜਿਹੜੀ ਆ ਉਹ ਕਾਫੀ ਧੁਖਦੀ ਧੂੰਆਂ ਬਣ ਕੇ ਲੋਕਾਂ ਦੇ ਸਾਹਮਣੇ ਆਉਂਦੀ ਪਈ ਆ। ਨਵਜੋਤ ਸਿੱਧੂ ਨੇ ਅੱਜ ਜਿਸ ਤਰੀਕੇ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਰਿਐਕਟ ਕੀਤਾ ਇਹਨਾਂ ਸਵਾਲਾਂ ਤੇ, ਉਹ ਤੋਂ ਲੱਗਦਾ ਕਿ ਗੱਲ ਅੰਦਰ ਖਾਤੇ ਕਾਫੀ ਵਧੀਆ। ਪਰ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਸਿੱਧੂ ਤੇ ਕਹਿੰਦਾ ਕਿ ਕੈਪਟਨ ਮੇਰੀ ਗੱਲ ਨਹੀਂ ਸੁਣਦਾ ਪਿਆ, ਤੇ ਲੋਕੀ ਕਹਿੰਦੇ ਆ ਕਿ ਕੈਪਟਨ ਦੀ ਗੱਲ ਕਿਹੜਾ ਨਵਜੋਤ ਸਿੱਧੂ ਸੁਣਦਾ? ਉਹ ਉਹਨਾਂ ਬੰਦਿਆਂ ਨੂੰ ਲਿਆ ਕੇ ਆਪਣੇ ਸੱਜੇ ਖੱਬੇ ਭਾ ਲੈਂਦਾ ਜਿਨ੍ਹਾਂ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਦੀਆਂ ਜੜ੍ਹਾਂ 'ਚ ਤੇਲ ਚੋਇਆ ਸੀਗਾ। ਉਹ ਨਵਜੋਤ ਸਿੱਧੂ ਕਿਹੜਾ ਖਿਆਲ ਰੱਖਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਿਹੜਾ ਬੰਦਾ ਚੰਗਾ ਲੱਗਦਾ, ਕਿਹੜਾ ਬੰਦਾ ਉਹਦੀ ਅੱਖ 'ਚ ਰੜਕਦਾ? ਤਾਂ ਇਹਦਾ ਮਤਲਬ ਹੈ ਕਿ ਦੂਰੀਆਂ ਕਾਫੀ ਵੱਧਦੀਆਂ ਪਈਆਂ। ਇਹਨਾਂ ਨੂੰ ਨਾ ਮੇਟਿਆ ਗਿਆ, ਨਾ ਸਮੇਟਿਆ ਗਿਆ, ਤੇ ਇਹਨਾਂ ਦੇ ਕਲੇਸ਼ ਦਾ ਧੂੰਆਂ ਜਿਹੜਾ ਇਹਨਾਂ ਦੀਆਂ ਅੱਖਾਂ 'ਚ ਬਹੁਤ ਲੱਗ ਕੇ ਪਊਗਾ। ਦੂਜੀ ਗੱਲ ਇਹ ਆ ਕਿ ਨਵਜੋਤ ਸਿੱਧੂ ਹੀ ਨਹੀਂ ਇਕੱਲਾ, ਬਾਜਵਾ ਸਾਹਿਬ ਵੀ ਝੰਡਾ ਚੁੱਕੀ ਬੈਠੇ ਆ। ਬਾਜਵੇ ਨੇ ਆ 1.5-2 ਮਹੀਨਿਆਂ ਦੇ ਅੰਦਰ ਅੰਦਰ ਇੱਕ ਵਾਰ ਫਿਰ ਧਮਾਕਾ ਕੀਤਾ, ਦੂਜੀ ਵਾਰੀ ਹੋ ਗਿਆ ਇਸ ਤਰ੍ਹਾਂ ਦਾ। ਉਹਨੇ ਵਿਰੋਧ ਦਾ ਬੰਬ ਤੋੜਿਆ। ਉਹਨੇ ਕੱਲ ਤੇ ਸਿੱਧੇ ਤੌਰ ਤੇ ਕਹਿਤਾ, ਉਹ ਕਹਿੰਦਾ ਜੀ ਜਿਹੜਾ ਤਾਕਤ ਦਾ ਕੇਂਦਰੀਕਰਨ ਹੋ ਗਿਆ ਸਿੱਧੇ ਤੌਰ ਤੇ ਜੇ ਕਹੀਏ ਪੰਜਾਬੀ 'ਚ, ਤੇ ਉਹ ਕਹਿੰਦਾ ਕਿ ਜੋ ਕੈਪਟਨ ਨੇ ਸਾਰੀ ਤਾਕਤ ਮੁੱਠੀ 'ਚ ਕੀਤੀ ਹੋਈ ਆ, ਲੋੜ ਹੈ ਕਿ ਇਸ ਕੇਂਦਰੀਕਰਨ ਨੂੰ ਤੋੜ ਕੇ ਜਿਹੜੀ ਤਾਕਤ ਆ ਉਹ ਦੁਬਾਰਾ ਸੰਗਠਨ ਦੇ ਵਿੱਚ ਦਿੱਤੀ ਜਾਵੇ। ਸੋ ਉਹਦੇ ਕਹਿਣ ਦਾ ਸਿੱਧਾ ਮਤਲਬ ਉਹ ਕਹਿੰਦਾ ਕਿ ਸਰਕਾਰ ਸਕੂਲ ਸਾਡੀ ਕੋਈ ਨਹੀਂ ਜੇ ਚੱਲਦੀ, ਬਸ ਐਵੇਂ ਰਿੜ ਕੁੜ ਕੇ ਟਾਈਮ ਜਿਹਾ ਪਾਸ ਕਰੀ ਜਾਂਦੇ ਆ, ਹੋਰ ਕੁਝ ਸਾਡੇ ਪੱਲੇ। ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਨੌਬਤ ਅੱਗੇ ਅਸੀਂ ਵੇਖੀ ਸੀਗੀ ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਵੇਲੇ, ਉਹ ਐਤਕੀ ਵੀ ਆਉਂਦੀ ਜਾਪਦੀ ਆ। ਕਿਉਂਕਿ ਉਦੋਂ ਵੀ ਇਹੋ ਹੋਇਆ ਸੀਗਾ ਕਿ ਇਹਨਾਂ ਦਾ ਆਪਣਾ ਹੀ ਇੱਕ ਧੜਾ, ਉਹ ਧੜ ਬੰਦੇ ਤੋੜ ਕੇ ਦਿੱਲੀ ਜਾ ਬੈਠਾ ਸੀ। ਤੇ ਦੱਸਦੇ ਤੇ ਇਹ ਵੀ ਹੈ ਕਿ ਉਸ ਸਮੇਂ ਬਾਪੂ ਬਾਦਲ ਨੇ ਵੀ ਉਸ ਧੜੇ ਦੀ ਕਾਫੀ ਸਪੋਰਟ ਕੀਤੀ ਸੀ। ਉਹਦਾ ਨਤੀਜਾ ਇਹ ਹੋਇਆ ਸੀਗਾ ਕਿ ਉਹ ਸਰਕਾਰ ਜਿਹੜੀ ਬੜੀ ਤੇਜ਼ੀ ਦੇ ਨਾਲ ਲੀਹ ਤੇ ਦੌੜਦੀ ਪਈ ਸੀ ਸਰਪਟ, ਤਾਂ ਉਸ ਅੰਦਰੂਨੀ ਬਗਾਵਤ ਨੇ ਹਿਲਾ ਕੇ ਰੱਖ ਦਿੱਤੀ ਸੀ ਉਹਦੀ ਚਾਲ ਢਾਲ ਸਾਰੀ। ਤਾਂ ਉਹੋ ਜਿਹੀ ਨੌਬਤ ਹੁਣ ਦੁਬਾਰਾ ਫੇਰ ਆ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਉਹੀ ਪਕੜ ਆਪਣੀ ਜਿਹੜੀ 2002 ਦੇ ਵਿੱਚ ਸ਼ੁਰੂ 'ਚ ਉਹਨੇ ਦਿਖਾਈ ਸੀਗੀ, ਤਾਂ ਉਹ ਪਕੜ ਜਾਂ ਤੇ ਹੁਣ ਦੁਬਾਰਾ ਬਣਾਉਣੀ ਪਊ, ਵਿਖਾਉਣੀ ਪਊ, ਨਹੀਂ ਤੇ ਖੇਡ ਖਿਲਰਦੀ ਜ਼ਿਆਦਾ ਖਿਲਰ ਸਕਦੀ ਹੈ। ਹਾਲ ਦੀ ਘੜੀ ਇਹ 2 ਆ, ਪਰ ਅੰਦਰ ਖਾਤੇ ਦੱਸਦੇ ਆ ਕਿ ਇਹਨਾਂ ਦੋਹਾਂ ਵਰਗੇ ਕਈ ਦੋ ਜਾਨੀ ਜੁੱਟ ਬੈਠੇ ਹੋਏ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਹੁਣ ਸਾਹਮਣੇ ਆਇਆ ਇੱਕ GST ਦਾ ਘੁਟਾਲਾ, ਇਹਨਾਂ ਕੰਮ ਵੀ ਸ਼ੁਰੂ ਕਰਤਾ। ਹਾਂ ਵੇਖ ਲਓ, ਇਸ ਗੱਲੋਂ ਮੈਂ ਕਹਿਣਾ ਕਿ ਪੰਜਾਬੀ ਨੰਬਰ ਲੈ ਜਾਂਦੇ ਆ। ਇਹ ਆਂਦੇ ਸੀ ਆਹ 2000 ਦਾ ਅਸੀਂ ਨੋਟ ਲਿਆਂਦਾ, ਇਹ ਨਕਲੀ ਨੋਟ ਨਹੀਂ ਬਣਨਾ, ਤੇ ਭਿੱਖੀ ਪਿੰਡ ਦੇ ਮੁੰਡਿਆਂ ਨੇ 2-3 ਘੰਟਿਆਂ ਬਾਅਦ ਹੀ ਚਲਾ ਦਿੱਤੇ ਸੀਗੇ। ਤੇ ਫਿਰ ਇੱਕ ਮੋਹਾਲੀ ਦਾ ਭੈਣ ਭਰਾ ਦਾ ਜੋੜਾ ਫੜਿਆ ਸੀਗਾ,
ਉਹਨਾਂ ਨੇ ਤਾਂ ਕਰੋੜਾਂ ਰੁਪਏ ਛਾਪ ਕੇ ਚਲਾਤੇ ਸੀਗੇ, ਵੱਡੀਆਂ ਗੁੱਡੀਆਂ ਲੈ ਆਏ ਏਜੰਸੀਆਂ 'ਚ, ਬਹੁਤ ਕੁਛ, ਸਕੇ ਭੈਣ ਭਰਾ ਸੀਗੇ। ਤਾਂ ਇਹਨਾਂ ਪੰਜਾਬੀਆਂ ਨੇ ਦੱਸ ਦਿੱਤਾ ਸੀਗਾ ਕਿ ਸਾਥੋਂ ਕੋਈ ਚੀਜ਼ ਵੇਰੀ ਨਹੀਂ ਜੇ ਅਸੀਂ ਹੱਥ ਪਾ ਲਈਏ ਤਾਂ। ਹੁਣ ਆਹ ਦੇਖੋ GST ਵਾਲਾ ਜਿਹੜਾ ਸਕੈਮ ਸਾਹਮਣੇ ਆਇਆ, ਇਹ ਪੂਰੇ ਭਾਰਤ 'ਚੋਂ ਮੇਰੇ ਖਿਆਲ ਦੇ ਨਾਲ ਹਾਲ ਦੀ ਘੜੀ ਪੰਜਾਬ 'ਚ ਹੀ ਆਇਆ। ਤਾਂ ਇੱਥੇ ਵੀ ਪੰਜਾਬੀ ਲੱਗਦਾ ਕਿ ਨੰਬਰ ਲੈ ਜਾਣਗੇ। ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਪਤਾ ਹੀ ਆ ਕਿ GST ਦੇ ਵਿੱਚ ਇੱਕ ਰਿਫੰਡ ਹੁੰਦਾ ਹੈ। ਰਿਫੰਡ ਮਤਲਬ ਕਿ ਜਿੱਦਾਂ ਹੁਣ ਮੈਂ ਤੁਹਾਨੂੰ ਸਧਾਰਨ ਤਰੀਕੇ ਨਾਲ ਸਮਝਾ ਦੇਵਾਂ, ਮੰਨ ਲਓ ਤੁਸੀਂ 28% ਕੋਈ ਚੀਜ਼ ਲਈ 28% GST ਪੇ ਕਰਕੇ ਕੱਚਾ ਮਾਲ ਖਰੀਦਿਆ, ਉਹਦੇ ਤੋਂ ਤੁਸੀਂ ਅੱਗੇ ਚੀਜ਼ ਤਿਆਰ ਕਰਦੇ ਹੋ, ਕੋਈ ਪ੍ਰੋਡਕਟ ਤਿਆਰ ਕਰਦੇ ਹੋ, ਉਹਦੇ ਤੇ GST ਹੈ 5%। ਮਤਲਬ ਕਿ ਜਿਹੜੀ 23% ਤੁਸੀਂ GST ਵੱਧ ਦਿੱਤੀ ਹੈ, ਤਾਂ ਉਹ 23% ਦਾ ਪੈਸਾ ਤੁਹਾਨੂੰ ਜਿਹੜਾ ਉਹ ਰਿਫੰਡ ਹੋਣਾ। ਏਦਾਂ ਕਰਕੇ ਇਹ ਕੰਮ ਤਾਂ ਹੋ ਕੀ ਰਿਹਾ ਕਿ ਸਾਡੇ ਇੱਥੋਂ ਦੇ ਦੁਕਾਨਦਾਰ, ਕਿਉਂਕਿ ਸਾਡੇ ਇੱਥੋਂ ਦੇ ਗਾਹਕਾਂ ਨੂੰ ਵੀ ਆਦਤ ਹੈ ਨੀ ਗੀ, ਉਹ ਬਿੱਲ ਬੁੱਲ ਨਹੀਂ ਲੈਂਦੇ, ਤੇ ਦੁਕਾਨਦਾਰਾਂ ਕੋਲ ਇੱਕ ਡਰਾਵਾ ਹੈਗਾ, ਉਹ ਕਹਿੰਦੇ ਜੀ ਜੇ ਬਿੱਲ ਕੱਟਣਾ ਤੇ ਕੱਟ ਦਿੰਦੇ, ਸਾਨੂੰ ਤੇ ਕੀ ਫਰਕ ਪੈਣਾ, ਥੋੜਾ ਜਿਹਾ ਤੁਹਾਨੂੰ ਭਾਰ ਵੱਧ ਝੱਲਣਾ ਪੈਣਾ। ਤੇ ਉਹ ਕਹਿੰਦੇ ਕਿ ਲੈ ਦੱਸੋ, ਅਸੀਂ ਸੌਦਾ ਜਾ ਕੇ ਪਕਾਉਣਾ ਕਿ ਘਰੇ ਜਾ ਕੇ ਅਸੀਂ ਬਿੱਲ ਪਤੀਲੇ 'ਚ ਰਿੰਨਣਾ, ਰਹਿਣ ਦਿਓ ਬਿੱਲ। ਲੋਕੀ ਉੱਥੇ ਬਿੱਲ ਛੱਡ ਕੇ ਚਲੇ ਜਾਂਦੇ ਆ। ਤਾਂ ਉਹ ਬਿੱਲਾਂ ਨਾਲ ਹੁਣ ਇਹ ਕਿੱਦਾਂ ਖੇਡਦੇ ਪਏ ਆ, ਇਹਦਾ ਇਸ ਗੱਲ ਦਾ ਖੁਲਾਸਾ ਜਿਹੜਾ ਉਹ ਇੱਥੋਂ ਹੋਇਆ ਕਿ ਇਹ ਵਪਾਰੀ ਅੱਗੇ ਜਿੱਦਾਂ 4-4 ਦੀ ਚੇਨ ਬਣਾ ਲੈਂਦੇ ਆ, ਉਹ ਨਕਲੀ ਜਿਹੜੇ ਬਿੱਲ ਛੱਡੇ ਹੁੰਦੇ ਆ ਉਹਨਾਂ ਨੂੰ ਫਰਜ਼ੀ ਬਿੱਲ, ਬੋਗਸ ਬਿੱਲ ਬਣਾ ਕੇ ਅੱਗੇ ਇੱਕ ਦੂਜੇ ਦੀ ਫਰਮ ਦੇ ਨਾਂ ਤੇ ਕੱਟੀ ਜਾਂਦੇ ਆ। ਮਤਲਬ ਕਿ ਉਹ ਜਿਹੜਾ, ਜਿਵੇਂ ਮੈਂ ਤੁਹਾਨੂੰ ਕਿਹਾ ਸ਼ੁਰੂ 'ਚ, ਕਿ ਉਹ ਜਿਹੜਾ ਟੈਕਸ ਵੱਧਦਾ ਰਿਫੰਡ ਦੇ ਰੂਪ ਦੇ ਵਿੱਚ ਇਹਨਾਂ ਨੂੰ ਵਾਪਸ ਆਉਣਾ, ਉਹ ਫਿਰ ਫੀਸਾਂ ਪੱਤੀ ਇਹ ਆਪੋ ਵਿੱਚ ਦੀ ਵੰਡੀ ਜਾ ਰਹੇ ਆ। ਸੋ ਇਹ ਇੱਕ ਆਪਣੇ ਤਰ੍ਹਾਂ ਦਾ ਅਲੋਕਾਰ ਘੁਟਾਲਾ ਜਿਹੜਾ ਉਹ ਇੱਥੇ ਕਹਿ ਸਕਦੇ ਕਿ ਸਾਡੇ ਪੰਜਾਬ 'ਚੋਂ ਨਿਕਲ ਆਇਆ। ਹੁਣ ਇਹਦੇ 'ਚ ਸਮੱਸਿਆ ਜਿਹੜੀ ਆਉਂਦੀ ਪਈ ਆ, ਉਹ ਇਹ ਆਉਂਦੀ ਪਈ ਆ ਕਿ ਕੁਛ ਬੰਦਿਆਂ ਨੇ ਇਸ ਤਰ੍ਹਾਂ ਦਾ ਕੰਮ ਚਲਾਇਆ, ਇਸ ਤਰ੍ਹਾਂ ਦਾ ਢਮਢਮਾ ਚਲਾਇਆ, ਪਰ ਉਹਦੀ ਸੱਟ ਸਾਰਿਆਂ ਨੂੰ ਪੈਣ ਡਈ ਆ, ਕਿਉਂਕਿ ਰਿਫੰਡ ਦਾ ਜਿੰਨਾ ਪੈਸਾ ਸੀਗਾ ਉਹ ਇੱਕ ਵਾਰੀ ਰੋਕ ਦਿੱਤਾ ਗਿਆ ਸੈਂਟਰਲ ਸਰਕਾਰ ਵੱਲੋਂ। ਉਹ ਕਹਿੰਦੇ ਆ ਕਿ ਤੁਸੀਂ ਤੇ ਆਪ ਹੀ ਘੁੱਗੀਆਂ ਮਾਰ ਮਾਰ ਕੇ ਆਪ ਹੀ ਤੋਤੇ ਡਾਈ ਜਾਂਦੇ ਜੀ, ਤਾਂ ਇਸ ਕਰਕੇ ਅਸੀਂ ਇਹ ਰਿਫੰਡ ਵਾਲੇ ਪੈਸੇ ਬਹਰਹਾਲ ਰੋਕਦੇ ਪਏ ਹਾਂ। ਤਾਂ ਮਤਲਬ ਕਿ ਜਿਹੜੇ ਇਮਾਨਦਾਰ, ਜਿਹੜੇ ਹੱਕਦਾਰ ਲੋਕ ਸੀਗੇ, ਉਹਨਾਂ ਨੂੰ ਵੀ ਇਹਨਾਂ ਨੇ ਰਗੜ ਕੱਟਿਆ। ਤਾਂ ਆਉਣ ਵਾਲੇ ਦਿਨਾਂ 'ਚ ਦੇਖੋ ਇਹਦਾ ਹੁਣ ਕੀ ਹੱਲ ਕੱਢਿਆ ਜਾਂਦਾ। ਵੈਸੇ ਦੱਸਦੇ ਆ ਕਿ ਇਹ ਘਪਲਾ ਜਿਹੜਾ ਉਹ ਇੰਗਲੈਂਡ ਦੇ ਵਿੱਚ ਵੀ ਹੁੰਦਾ, UK ਦੇ ਵਿੱਚ ਵੀ ਹੁੰਦਾ, ਤੇ ਪਤਾ ਨਹੀਂ ਉੱਥੋਂ ਕਿਸੇ ਨੇ ਫਾਰਮੂਲਾ ਤਿਆਰ ਕਰਕੇ ਇੱਥੇ ਭੇਜਿਆ ਜਾਂ ਇੱਥੋਂ ਵਾਲਿਆਂ ਨੇ ਕਾਪੀ ਕਰ ਲਿਆ। ਪਰ ਇਹਨਾਂ ਨੇ ਦਿਖਾ ਦਿੱਤਾ ਕਿ ਕੁਝ ਮਾਮਲਿਆਂ 'ਚ ਅਸੀਂ ਬੇਸ਼ੱਕ UK ਤੋਂ ਕਿੰਨੇ ਪਿੱਛੇ ਹੋਈਏ, ਪਰ ਹੇਰਾ ਫੇਰੀ ਵਾਲੇ ਮਾਮਲੇ 'ਚ ਘੱਟੋ ਘੱਟ ਅਸੀਂ ਬਰਾਬਰ ਹੀ ਹਾਂ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪ੍ਰੇਮੀਆਂ ਨੇ ਕਹਿੰਦੇ ਮੰਗ ਕੀਤੀ ਆ ਵੀ ਜਿਹੜਾ ਉਹਨੂੰ ਪਿਤਾ ਜੀ ਨੂੰ ਕਹਿੰਦੇ ਆ ਵੀ ਜੇਲ੍ਹ ਦੇ ਵਿੱਚ ਕਰਵਾਓ ਉਹਦੇ ਪ੍ਰਵਚਨ ਹੁਣ। ਹਾਂ, ਉਹ ਕਹਿੰਦੇ ਆ ਕਿ ਲਾਈਵ ਹੀ ਕਰਾ ਦਿਓ, ਮਤਲਬ ਕਿ ਅਸੀਂ ਉੱਥੇ ਬੈਠੇ ਹੋਵਾਂ ਕਰਾਂਗੇ ਟੈਲੀਵਿਜ਼ਨਾਂ ਦੇ ਅੱਗੇ, ਤੇ ਇਹ ਉੱਥੋਂ ਆਪਣੇ ਪ੍ਰਵਚਨ ਹੈ ਜਿਹੜੇ ਸਾਨੂੰ ਲਾਈਵ ਸੁਣਾ ਦਿਆ ਕਰੇ। ਹੁਣ ਇਹ ਜਿਹੜੀ ਪਟੀਸ਼ਨ ਹੈ ਉਹ ਹਾਈ ਕੋਰਟ 'ਚ ਚਲੀ ਗਈ ਹੈ। ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਵਿਚਾਰਨਾ, ਇਸ ਪਟੀਸ਼ਨ ਤੇ ਵਿਚਾਰ ਕਰਨਾ ਕਿ ਕੀ ਇਹਨਾਂ ਨੂੰ ਇਜਾਜ਼ਤ ਦਿੱਤੀ ਜਾਵੇ ਜਾਂ ਨਾ। ਪਰ ਸੋਚੋ, ਜੇ ਇਹ ਇਜਾਜ਼ਤ ਦੇ ਦਿੱਤੀ ਜਾਵੇ, ਮੰਨ ਲਓ ਜੇ ਇਹ ਇਜਾਜ਼ਤ ਮਿਲ ਜਾਵੇ ਕਿ ਲੈ ਭਾਈ ਤੂੰ ਆਪਣੇ ਮਨ ਦੀ ਪੁਗਾਲਾ, ਤੂੰ ਕਰ ਪ੍ਰਵਚਨ, ਤਾਂ ਉੱਥੇ ਸ਼ੁਰੂ 'ਚ ਜਿਹੜਾ ਟੈਲੀਵਿਜ਼ਨ ਚੈਨਲ ਕੋਈ ਲਾਈਵ ਕਰਿਆ ਕਰੂਗਾ, ਉਹ ਅੱਗੇ ਕੀ ਦਿਆ ਕਰੂਗਾ ਜੋ ਉੱਥੇ ਸ਼ੁਰੂ 'ਚ ਦਿੰਦੇ ਆ ਕਿ ਫਲਾਣਾ ਬਾਬਾ, ਨਾਲ ਫਿਰ ਉਹਨੂੰ ਲਿਖਿਆ ਵੀ ਪਿਆ ਕਰਨਾ ਕਿ ਆਹ ਕੈਦੀ ਨੰਬਰ ਜੀ ਜੇਲ੍ਹ ਦੇ ਵਿੱਚੋਂ ਬੋਲਦਾ, ਇੱਦਾਂ ਦਾ ਕੁਛ ਵੀ ਤੇ ਨਾਲ ਲਿਖਣਾ ਪੈਣਾ। ਵੈਸੇ ਇਹ ਚੜ੍ਹਾਈ ਪੂਰੀ ਹੋ ਜਾਊਗੀ ਭਾਰਤ ਦੀ ਕਿ ਭਾਰਤ ਇੱਕ ਇਹੋ ਜਿਹਾ ਦੇਸ਼ ਹੈ, ਵਾਕਿਆ ਰਿਸ਼ੀਆਂ ਮੁਨੀਆਂ ਦਾ ਦੇਸ਼ ਆ, ਵਾਕਿਆ ਇੱਥੋਂ ਦੀ ਸੱਭਿਅਤਾ ਜਿਹੜੀ ਫਕੀਰੀ ਵਾਲੀ ਆ ਕਿ ਜੇਲ੍ਹ ਦੇ ਵਿੱਚ ਬੈਠੇ ਕੈਦੀ ਵੀ ਪ੍ਰਵਚਨ ਦੇ ਰਹੇ, ਔਰ ਉਹ ਕੈਦੀ ਪ੍ਰਵਚਨ ਦੇਈ ਜਾਂਦੇ ਆ ਜਿਨ੍ਹਾਂ ਨੂੰ 2-2 ਬਲਾਤਕਾਰ ਕੇਸਾਂ ਦੇ ਵਿੱਚ ਸਜ਼ਾ ਹੋਈ ਆ। ਇਹ ਬੜਾ ਪੰਗਾ ਪੈ ਜਾਣਾ ਜੇ ਇਹਨਾਂ ਨੇ ਦੇ ਦਿੱਤੀ ਪਰਮਿਸ਼ਨ, ਪਰ ਇਹਦੀ ਉਮੀਦ ਘੱਟ ਆ। ਜੇਲ੍ਹ ਪ੍ਰਬੰਧ ਤੋਂ ਪੁੱਛਿਆ ਜਾਣਾ। ਦੇਖੋ, ਜੇਲ੍ਹ ਪ੍ਰਬੰਧ ਤੋਂ ਹਮੇਸ਼ਾ ਇਹ ਗੱਲਾਂ ਪੁੱਛੀਆਂ ਜਾਂਦੀਆਂ ਕਿ ਕੀ ਤੁਸੀਂ ਇਸ ਤਰ੍ਹਾਂ ਦਾ ਪ੍ਰਬੰਧ ਕਰਦੇ ਹੋ ਜਾਂ ਇਸ ਪ੍ਰਬੰਧ ਜੋਗੀ ਤੁਹਾਡੇ ਕੋਲ ਕੋਈ ਗੁੰਜਾਇਸ਼ ਹੈ। ਤਾਂ ਜੇਲ੍ਹ ਪ੍ਰਬੰਧਨ ਇਹੋ ਜਿਹੀ ਸਿਰਦਰਦੀ ਕਿਉਂ ਲਊ
ਉੱਥੇ ਪਹਿਲਾਂ ਜਾ ਕੇ ਉਹ ਵੀ ਬਹਿਨਾ ਖਿਲਾਰੋ, ਆਹ ਕਰੋ, ਉਹ ਕਰੋ, ਯੋ ਕਰੋ। ਤਾਂ ਜੇਲ੍ਹ ਪ੍ਰਬੰਧਨ ਕਦੇ ਇਹੋ ਜਿਹੀ ਸਿਰਦਰਦੀ ਨਹੀਂ ਲੈਂਦਾ। ਪਰ ਮੈਨੂੰ ਤੇ ਹਾਸਾ ਆਉਂਦਾ ਇਹਨਾਂ ਪ੍ਰੇਮੀਆਂ ਤੇ। ਵੈਸੇ ਹੱਸਣਾ ਨਹੀਂ ਚਾਹੀਦਾ, ਇਹਨਾਂ ਦੀ ਸ਼ਰਧਾ, ਇਹਨਾਂ ਦੀ ਆਸਥਾ। ਪਰ ਇਹਨਾਂ ਦੇ ਵਿੱਚੋਂ ਕੁਛ ਇਹ ਕਹਿੰਦੇ ਸਨ ਕਿ ਬਾਬਾ ਤੇ ਬਸ 15 ਦਿਨਾਂ ਚ ਆਇਆ ਬਾਹਰ। ਕਈ ਤੇ ਇਹ ਕਹਿੰਦੇ ਸੀ ਉਹ ਬਾਬਾ ਉੱਥੇ ਸਾਡਾ ਹੈ ਹੀ ਨਹੀਂ ਗਾ। ਉਹ ਤੇ ਕਹਿੰਦੇ ਜੀ ਮੱਖੀ ਬਣ ਕੇ ਨਿਕਲ ਗਿਆ। ਕੋਈ ਕਹਿੰਦਾ ਹੈਗਾ ਕਿ ਉਹ ਬਾਬਾ ਤੇ ਨਕਲੀ ਬਾਬਾ ਗਿਆ, ਸਾਡਾ ਬਾਬਾ ਤੇ ਅਸਲੀ ਸਾਨੂੰ ਵਿਖਾਲੀ ਦਿੰਦਾ ਪਿਆ। ਉਹ ਜਿਹੜੇ ਕਹਿੰਦੇ ਸੀਗੇ ਉਹ ਆਪ ਹੀ ਹੁਣ ਮੰਗ ਕਰਕੇ ਆਪਣੇ ਆਪ ਨੂੰ ਝੂਠਾ ਸਾਬਤ ਕਰਦੇ ਪਏ। ਪਰ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਪਰਮਿਸ਼ਨ ਮਿਲੂਗੀ। ਓਦਾਂ ਇਹਨਾਂ ਲਈ ਇੱਕ ਸੈਡ ਨਿਊਜ਼ ਔਰ ਇੱਕ ਬੈਡ ਨਿਊਜ਼ ਜਿਹੜੀਆਂ ਉਹ ਇਕੱਠੀਆਂ ਆਉਣ ਵਾਲੀਆਂ ਹੀ ਆ। ਇੱਕ ਤੇ ਕਿ ਆ ਪਰਮਿਸ਼ਨ ਜਿਹੜੀ ਰਿਜੈਕਟ ਹੋਣੀ ਹੈ, ਜਿਹੜੀ ਇਹ ਮੰਗਦੇ ਪਏ ਆ ਇਹ ਰਿਜੈਕਟ ਹੋਣੀ ਆ। ਦੂਜਾ ਇਹ ਕਿ ਇਹਨੂੰ ਹੋ ਸਕਦਾ ਆਉਣ ਵਾਲੇ ਦਿਨਾਂ 'ਚ STF ਵਾਲੇ ਜਿਹੜੇ SIT ਵਾਲੇ ਆ ਜਿਹੜੇ ਉਹ ਵਾਪਸ ਪੁੱਛਗਿੱਛ ਲਈ ਥਾਣੇ ਲੈ ਕੇ ਆਉਣ। ਕਿਉਂਕਿ ਇਹ ਵੀ ਇੱਕ ਪਟੀਸ਼ਨ ਇਹਨਾਂ ਨੇ ਪਾ ਦਿੱਤੀ ਹੈ। ਇਹ ਸ਼ਾਇਦ ਪ੍ਰਵਚਨ ਭਾਲਦੇ ਆ ਤਾਂ ਪੁਲਿਸ ਵਾਲੇ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਥਾਣੇ 'ਚ ਲਿਆ ਕੇ ਉਹਦੀ ਪੂਰੀ ਇੱਥੇ ਸਤਸੰਗ ਕਰਾ ਲਾਂਗੇ, ਕੋਈ ਗੱਲ ਨਹੀਂ, ਰਿਮਾਂਡ ਮਿਲ ਲੈਣ ਦਿਓ। ਸੋ ਹੁਣ ਉਹ ਪਟੀਸ਼ਨ ਇਹਨਾਂ ਨੇ ਪਾ ਦਿੱਤੀ SIT ਵਾਲਿਆਂ ਕਿ ਸਾਨੂੰ ਪ੍ਰੋਡਕਸ਼ਨ ਵਾਰੰਟ ਚਾਹੀਦਾ ਔਰ ਇਹਦਾ ਵੀ ਚਾਹੀਦਾ, ਨਾਲ ਹਨੀਪ੍ਰੀਤ ਦਾ ਵੀ ਚਾਹੀਦਾ। ਸੋ ਦੋਨਾਂ ਨੂੰ ਅਸੀਂ ਟੇਬਲ ਤੇ ਬਿਠਾ ਕੇ ਗੱਲਬਾਤ ਕਰਾਉਣੀ ਆ। ਗੱਲਬਾਤ ਕਿਹੋ ਜਿਹੀ ਕਰਾਉਣੀ ਆ ਉਹ ਸਮਾਂ ਦੱਸੂਗਾ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮੁਕਤਸਰ ਦੇ ਇੱਕ ਪਿੰਡ ਦੇ ਵਿੱਚੋਂ 2 ਬੱਚੇ ਲਾਪਤਾ, ਇੱਕ ਦੀ ਲਾਸ਼ ਮਿਲੀ। ਦੇਖੋ ਇਹ ਕਮਾਲ ਦੀ ਗੱਲ ਆ ਕਿ ਇੱਕੋ ਪਿੰਡ ਦੇ ਵਿੱਚੋਂ 2 ਬੱਚੇ ਲਾਪਤਾ ਹੋਏ ਔਰ ਦੋਨਾਂ ਦਾ ਨਾਮ ਵੀ ਇੱਕੋ ਹੀ ਆ, ਸੁਰਿੰਦਰ ਸਿੰਘ ਜੀ। ਤੇ ਉਤੋਂ ਵੀ ਅਗਲੀ ਗੱਲ ਇਹ ਆ ਕਿ ਦੋਨਾਂ ਦੀ ਉਮਰ ਵੀ ਲਗਭਗ ਇੱਕੋ ਜਿਹੀ ਆ ਜੀ। ਹੁਣ ਜਿਹੜਾ ਪਹਿਲਾ ਮੁੰਡਾ ਲਾਪਤਾ ਹੋਇਆ ਸੀਗਾ ਅੱਜ ਤੋਂ 2 ਹਫ਼ਤੇ ਪਹਿਲਾਂ, ਉਹਦਾ ਨਾਮ ਸੁਰਿੰਦਰ ਸਿੰਘ ਸੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਹੁਣ ਲਾਪਤਾ ਹੋਇਆ ਉਹਦਾ ਨਾਮ ਵੀ ਸੁਰਿੰਦਰ ਸਿੰਘ ਆ। ਹੁਣ ਜਿਹੜਾ ਪਹਿਲਾ ਲਾਪਤਾ ਹੋਇਆ ਸੀਗਾ ਉਹਦਾ ਕਾਤਲ ਫੜਿਆ ਗਿਆ ਸੀ। ਉਹ ਮੁੰਡੇ ਨੂੰ ਚੁੱਕਿਆ ਗਿਆ, ਚੁੱਕ ਕੇ ਫਰੌਤੀ ਮੰਗੀ ਗਈ। ਫਰੌਤੀ ਮੰਗਣ ਵਾਲਾ ਕੋਈ ਹੋਰ ਨਹੀਂ ਸੀ, ਮੁੰਡੇ ਦਾ ਮਾਸੜ ਹੀ ਸੀਗਾ ਔਰ ਉਹ ਹੈਗਾ ਸੀ ਠੱਗ ਕਿਸਮ ਦਾ, ਨਸ਼ੇੜੀ ਕਿਸਮ ਦਾ। ਉਹਨੇ ਚੁੱਕ ਕੇ ਮੁੰਡਾ ਮਾਰ ਦਿੱਤਾ, ਫੜਿਆ ਗਿਆ। ਪਰ ਹੁਣ ਆਹ ਦੂਜੀ ਖਬਰ ਆ ਗਈ ਉਸੇ ਪਿੰਡ ਦੇ ਵਿੱਚੋਂ ਕਿ ਇੱਕ ਮੁੰਡਾ ਜਿਹੜਾ ਉਹ ਥੋੜੇ ਦਿਨ ਪਹਿਲਾਂ ਲਾਪਤਾ ਹੋ ਗਿਆ। ਬਹੁਤ ਭਾਲਿਆ, ਮਿਲਿਆ ਨਹੀਂ। ਅੱਜ ਅੱਕ ਕੇ ਸਾਰੇ ਪਿੰਡ ਵਾਲਿਆਂ ਨੇ ਮਲੋਟ ਮੁਕਤਸਰ ਰੋਡ ਬੰਦ ਕਰ ਦਿੱਤੇ। ਜਿੰਨੇ ਵੀ ਹੋਰ ਰਸਤੇ ਜਾਂਦੇ ਸੀ ਸਾਰੇ ਬਲੌਕ ਕਰ ਦਿੱਤੇ ਲਾਗੇ ਬੰਨੇ ਵਾਲੇ। ਬਹੁਤ ਵੱਡਾ ਦਬਾਅ ਬਣਿਆ ਸਰਕਾਰੀ ਮਸ਼ੀਨਰੀ ਤੇ ਕਮਾਲ ਦੀ ਗੱਲ ਇਹ ਹੋਈ ਕਿ ਜਿਵੇਂ ਹੀ ਪਿੰਡ ਵਾਲੇ ਸੜਕਾਂ ਤੇ ਉਤਰੇ, ਉੱਥੇ ਪਿੰਡ ਦੇ ਲਾਗੇ ਇੱਕ ਛੱਪੜ ਆ, ਛੱਪੜ ਦੇ ਕਿਨਾਰਿਓਂ ਉਸ ਜਵਾਕ ਦੀ ਲਾਸ਼ ਲੱਭ ਗਈ, ਬੋਰੀ ਦੇ ਵਿੱਚ ਪਾਈ ਹੋਈ ਸੀ। ਇਹਦਾ ਮਤਲਬ ਇਹ ਆ ਕਿ ਉਹ ਚਾਹੇ ਉਹ ਮ੍ਰਿਤਕ ਦੇਹ ਸੀ ਤੇ ਚਾਹੇ ਉਹ ਮੁੰਡਾ ਜਿਉਂਦਾ ਜਾਗਦਾ ਸੀ, ਉਹ ਕਿਤੇ ਲਾਗੇ ਬੰਨੇ ਸੀ ਜੀ। ਜਦੋਂ ਥੋੜੀ ਜਿਹੀ ਸਖਤਾਈ ਹੋਈ ਤੇ ਉਹ ਲਾਸ਼ ਜਿਹੜੀ ਹੈ ਬਰਾਮਦ ਹੋ ਗਈ ਆ। ਹੁਣ ਇਹ ਵਜ਼ਾਰਤ ਬਣੀ ਹੋਈ ਆ ਕਿ ਚਲੋ ਪਹਿਲਾ ਮਾਮਲਾ ਜਿਹੜਾ ਸੀਗਾ ਉਹ ਤੇ ਫਰੌਤੀ ਨਾਲ ਜੁੜਿਆ ਸੀਗਾ, ਪਰ ਆ ਜਿਹੜਾ ਦੂਸਰਾ ਮਸਲਾ ਵਾਪਰਿਆ ਇਹ ਕਿਵੇਂ ਤੇ ਕੌਣ ਕਰ ਗਿਆ, ਸਮਝ ਤੋਂ ਪਰੇ ਦੀ ਗੱਲ ਆ। ਔਰ ਦੇਖੋ ਇਹਦੇ ਚ ਪੁਲਿਸ ਕਿਹੋ ਜਿਹਾ ਰੋਲ ਅਦਾ ਕਰਦੀ ਆ। ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਨਾ ਪਹਿਲੀ ਘਟਨਾ ਵਾਲੀ, ਜੀ ਜੀ, ਉਸ ਬੰਦੇ ਨੂੰ ਪੁਲਿਸ ਨੇ ਫੜ ਲਿਆ। ਪਹਿਲੀ ਗੱਲ ਤੇ ਇਹ ਦੇਖੋ ਕਿ ਉਹਨਾਂ ਨੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਦੁਪਹਿਰੇ, ਜਿਹੜਾ ਪਹਿਲਾ ਮੁੰਡਾ ਮਰਿਆ। ਹੁਣ ਉਹਨੂੰ ਲਾਪਤਾ ਹੋਏ ਨੂੰ ਕਈ ਘੰਟੇ ਹੋ ਗਏ ਸੀਗੇ। ਇਹਨਾਂ ਨੇ ਇਨਫੋਰਮ ਕਰ ਦਿੱਤਾ, ਪੁਲਿਸ ਜਿਹੜੀ ਆ ਉਹ 8 ਘੰਟਿਆਂ ਬਾਅਦ ਪਹੁੰਚਦੀ ਹੈ ਉੱਥੇ, ਪਰ ਫਿਰ ਵੀ ਪਰਚਾ ਦਰਜ ਨਹੀਂ ਕਰਦੀ। ਔਰ ਉਹ ਮੂੰਹ ਕਹਿੰਦੇ ਆ ਕਿ ਸਾਡੇ ਮੁੰਡੇ ਨੂੰ ਸਾਡੇ ਰਿਸ਼ਤੇਦਾਰ ਨੇ ਚੁੱਕਿਆ ਤੇ ਉਹਦੇ ਘਰ ਨਹੀਂ ਜਾਂਦੇ, ਇੱਧਰ ਉੱਧਰ ਤੁਰੇ ਫਿਰਦੇ ਆ। ਅਖੀਰ ਜਦੋਂ ਉਹਨੂੰ ਫੜ ਲੈਂਦੇ ਆ ਤੇ ਉਹ ਬੰਦਾ ਥਾਣੇ ਚੋਂ ਭੱਜ ਜਾਂਦਾ। ਥਾਣੇ ਚੋਂ ਭੱਜ ਕੇ ਫਿਰ ਉਹਨੂੰ ਪਿੰਡ ਵਾਲੇ ਫੜ ਲੈਂਦੇ ਆ ਜੀ। ਇਹ ਦੇਖੋ ਜਿੱਦਾਂ ਕੋਈ ਫਿਲਮ ਵਾਲੀ ਕੋਈ ਕਹਾਣੀ ਨਹੀਂ ਚੱਲੀ ਜਾਂਦੀ। ਜਿਵੇਂ ਮੈਂ ਤੁਹਾਨੂੰ ਕੋਈ ਫਿਲਮ ਦੀ ਕਹਾਣੀ ਸੁਣਾ ਰਿਹਾ ਕਿ ਇੱਕ ਕਾਤਲ ਫੜਿਆ ਜਾਂਦਾ ਜਿਹੜਾ ਖੁਦ ਮੰਨਦਾ ਕਿ ਮੈਂ ਜੀ ਇਹ ਬੱਚੇ ਨੂੰ ਚੁੱਕਿਆ ਔਰ ਉਸ ਤੋਂ ਬਾਅਦ ਇਹਨੂੰ ਮੈਂ ਨੀਂਦ ਵਾਲੀਆਂ ਗੋਲੀਆਂ ਖਵਾ ਕੇ ਇਹਨੂੰ ਵੱਡੀਆਂ ਨਹਿਰਾਂ ਦੇ ਵਿੱਚ ਧੱਕਾ ਦੇ ਦਿੱਤਾ। ਉਹਦੀ ਲਾਸ਼ ਅੱਜ ਤੱਕ ਨਹੀਂ ਲੱਭੀ, ਜਿਹੜਾ ਪਹਿਲਾ ਮੁੰਡਾ ਲਾਪਤਾ ਹੋਇਆ। ਹੁਣ ਕਾਤਲ ਨੂੰ ਫੜ ਕੇ ਥਾਣੇ ਖੜਿਆ, ਉਹ ਥਾਣੇ ਦੇ ਵਿੱਚੋਂ ਆਰਾਮ ਦੇ ਨਾਲ ਨਿਕਲ ਕੇ ਤੇ ਫਿਰ ਪਿੰਡ ਆਇਆ ਫਿਰਦਾ ਸੀ। ਪਿੰਡ ਵਾਲਿਆਂ ਨੇ ਫੜ ਕੇ ਫਿਰ ਪੁਲਿਸ ਨੂੰ ਦਿੱਤਾ ਜੀ। ਯਾਨੀ ਪੁਲਿਸ ਸੁੱਤੀ ਵੀ ਸੁੱਤੀ ਆ। ਸੋ ਜਿੱਥੇ ਪੁਲਿਸ ਇਹੋ ਜਿਹਾ ਕੰਮ ਕਰਦੀ ਆ ਕਿ ਕਾਤਲ ਨੂੰ ਹਵਾਲਾਤ ਦੇ ਵਿੱਚ ਢੱਕ ਵੀ ਨਹੀਂ ਸਕਦੀ,
ਉਹਨੇ ਫੜਨਾ ਕਿੱਥੇ ਇਹੋ ਜਿਹੇ ਮਾਮਲੇ 'ਚ? ਉਹਨੇ ਵਕਤ ਰਹਿੰਦਿਆਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣਾ ਕਿੱਥੇ ਆ? ਸੋ ਬਹੁਤ ਗੰਭੀਰ ਗੱਲ ਆ ਕਿ ਇੱਕ ਪਿੰਡ ਦੇ ਵਿੱਚੋਂ 14 ਦਿਨਾਂ ਦੇ ਅੰਦਰ ਅੰਦਰ 2 ਬੱਚੇ ਲਾਪਤਾ ਹੋ ਜਾਣੇ ਔਰ ਦੋਨੇ ਹੀ ਮਰ ਜਾਣੇ। ਬਹੁਤ ਵੱਡੀ ਗੱਲ ਆ ਜੀ। ਬਿਲਕੁਲ ਜੀ, ਬਿਲਕੁਲ। ਤੇ ਅਗਲੀ ਮਿੰਟੂ ਜੀ ਗੱਲ ਕਰੀਏ ਮੱਛੀਆਂ 'ਚ, ਕਹਿੰਦੇ ਹੁਣ ਪੰਜਾਬ ਦੇ ਵਿੱਚ ਚਿੱਟਾ ਆ ਰਿਹਾ, ਉਹਦੇ ਜ਼ਰੀਏ ਫੜ ਹੋ ਗਿਆ ਉਹਦੇ ਜ਼ਰੀਏ। ਕੈਪਟਨ ਸਾਹਿਬ ਤੇ ਕਹਿੰਦੇ ਅਸੀਂ ਨਸ਼ਾ ਮੁਕਤ ਕਰ ਦਿੱਤਾ, ਇੱਥੇ ਤੇ ਮੱਛੀਆਂ ਦੇ ਪੇਟ ਦੇ ਵਿੱਚ ਵੀ ਨਸ਼ਾ ਵੜਿਆ ਪਿਆ ਜੀ। ਅਸਲ ਦੇ ਵਿੱਚ ਇਹ ਜਿਹੜੀ ਰਿਕਵਰੀ ਹੋਈ ਆ, ਇਹ ਰਿਕਵਰੀ ਲੁਧਿਆਣੇ ਦੇ ਲਾਗੇ ਹੋਈ ਆ, ਤੇ ਇਸ ਰਿਕਵਰੀ ਦੇ ਵਿੱਚ ਜੋ ਫੜੀ ਗਈ ਆ ਬੀਬੀ, ਉਹ ਇੱਥੋਂ ਦੀ ਨਹੀਂ, ਉਹ ਯੁਗਾਂਡਾ ਦੀ ਆ, ਜਿਹੜਾ ਅਫਰੀਕਨ ਦੇਸ਼ ਆ, ਯੁਗਾਂਡਾ ਦੀ ਰਹਿਣ ਵਾਲੀ ਆ ਉਹ ਬੀਬੀ। ਤਾਂ ਉਹ ਮੱਛੀਆਂ ਲਈ ਆਉਂਦੀ ਸੀ, ਅੱਧਾ ਕੁ ਦਰਜਨ ਮੱਛੀਆਂ ਦੇ ਪੇਟਾਂ ਦੇ ਵਿੱਚ 1.5 ਕਿਲੋ ਨੇ ਚਿੱਟਾ ਤੁੰਨਿਆ ਸੀ। ਕੋਈ ਇਤਲਾਹ ਹੋਈ, ਕੋਈ ਮੁਖਬਰੀ ਹੋਈ ਆ, ਤਾਂ ਉਸ ਤੋਂ ਬਾਅਦ ਉਹਨੂੰ ਇਹਨਾਂ ਨੇ ਡਿਟੇਨ ਕਰਕੇ ਫਿਰ ਜਦੋਂ ਤਲਾਸ਼ੀ ਲਈ, ਉਸ ਤੋਂ ਬਾਅਦ ਉਹ ਸਾਰਾ ਕੁਛ ਜਿਹੜਾ ਉਹ ਨਿਕਲ ਆਇਆ। ਹੁਣ ਇਹ ਬੀਬੀ ਕੋਰੀਅਰ ਸੀਗੀ, ਪਾਂਦੀ ਸੀ ਤਸਕਰਾਂ ਦੀ ਜਾਂ ਖੁਦ ਤਸਕਰ ਸੀ, ਉਹਦਾ ਹਾਲੇ ਗੱਲ ਪਤਾ ਨਹੀਂ ਲੱਗਿਆ ਹੋਣਾ ਕਿ ਉਹ ਬੀਬੀ ਬੋਲਦੀ ਹੋਣੀ ਜਿਹੜੀ ਭਾਸ਼ਾ, ਉਹਦੇ ਉੱਤੋਂ ਦੀ ਲੱਗ ਜਾਂਦੀ ਹੋਣੀ ਆ। ਹਾਲੇ ਕੋਈ ਟਰਾਂਸਲੇਟਰ ਵਗੈਰਾ ਕੋਈ ਪ੍ਰਬੰਧ ਕਰਕੇ ਫਿਰ ਦੇਖਣਗੇ, ਫਿਰ ਪੁੱਛ-ਗਿੱਛ ਹੋਊਗੀ ਬਰੀਕੀ ਦੇ ਨਾਲ, ਫਿਰ ਪਤਾ ਲੱਗਣਾ ਕਿ ਬੀਬੀ ਪਾਂਦੀ ਸੀ, ਕਿਸੇ ਤਸਕਰ ਦੀ ਕੋਰੀਅਰ ਸੀਗੀ ਜਾਂ ਖੁਦ ਤਸਕਰੀ ਕਰਦੀ ਸੀ। ਔਰ ਦੱਸਿਆ ਜਾਂਦਾ ਕਿ ਇਹ ਯੁਗਾਂਡਾ ਦੀ ਔਰਤ ਜਿਹੜੀ ਇੱਥੇ ਆਈ ਸੀ ਭਾਰਤ ਦੇ ਵਿੱਚ ਮੈਡੀਕਲ ਵੀਜ਼ੇ ਤੇ ਸੀਗੇ। ਉਦਾਂ ਵੈਸੇ ਨਾ ਕਮਾਲ ਦੀ ਗੱਲ ਆ ਕਿ ਲੋਕ ਬਾਹਰੋਂ ਆ ਕੇ ਖੂਬ ਕਮਾਈ ਕਰਦੇ ਪਏ। ਕਹਿੰਦੇ ਜੀ ਕਿ ਨਸ਼ਾ ਹੈ ਨੀ ਗਾ, ਨਸ਼ੇ ਦੇ ਵਪਾਰੀ ਜਿਹੜੇ ਆ ਉਹ ਤੇ ਇੱਥੋਂ ਚਲੇ ਗਏ ਆ, ਕੋਈ ਉਹ ਜਲਗਾਓਂ ਦੇ ਲਾਗੇ ਕੇਲੇ ਤੋੜਦਾ ਫਿਰਦਾ, ਕੋਈ ਨਾਸਿਕ ਦੇ ਲਾਗੇ ਪਿਆਜ਼ ਪੁੱਟਦਾ ਫਿਰਦਾ। ਇਹ ਇਸ ਤਰ੍ਹਾਂ ਦੀਆਂ ਮਨ ਘੜਤੀਆਂ ਗੱਲਾਂ ਕਰਦੇ ਆ ਕਿ ਇੱਥੋਂ ਵਪਾਰੀ ਸਾਰੇ ਨਿਕਲ ਗਏ। ਪਰ ਅਸੀਂ ਕੀ ਦੇਖਦੇ ਪਏ ਆ ਕਿ ਵਪਾਰੀ ਤੇ ਲੋਕ ਬਾਹਰੋਂ ਆਉਂਦੇ ਪਏ ਇੱਥੋਂ। ਅੱਜ ਇੱਕ ਪ੍ਰਵਾਸੀ ਫੜਿਆ ਗਿਆ ਅਮਰੀਕਾ ਦਾ ਰਹਿਣ ਵਾਲਾ, ਉਹਦੇ ਕੋਲੋਂ 1.5-2 ਕਿਲੋ ਹੈਰੋਇਨ ਫੜੀ ਗਈ ਇੱਥੇ, ਉਹ ਵੀ ਲੁਧਿਆਣੇ ਦੇ ਲਾਗੇ। ਇੱਕ ਕੱਲ ਹਰਿਆਣਾ ਪੁਲਿਸ ਦਾ ਥਾਣੇਦਾਰ ਫੜਿਆ ਗਿਆ। ਦੇਖੋ ਹਰਿਆਣੇ ਪੁਲਿਸ ਦਾ ਥਾਣੇਦਾਰ ਇੱਥੇ ਆਈਸ ਲੈ ਕੇ ਤੁਰਿਆ ਫਿਰਦਾ। ਉਹ ਕਹਿੰਦਾ ਕਿ ਆਈਸ ਲੈ ਲਓ, ਆਈਸ ਲੈ ਲਓ। ਇਹ ਹੁਣ ਨਵੀਂ ਬਲਾ ਹੈ ਜਿਹਨੂੰ ਸਿੰਥੈਟਿਕ ਡਰੱਗ ਕਹਿ ਦਿੰਦੇ ਆ, ਉਹ ਆਈਸ ਲੈ ਕੇ ਤੁਰਿਆ ਫਿਰਦਾ ਸੀ। ਥੋੜੇ ਦਿਨ ਪਹਿਲਾਂ ਰਾਜਸਥਾਨ ਦਾ ਇੱਕ ਇਸੇ ਤਰ੍ਹਾਂ ਦਾ ਹੀ ਪੁਲਿਸ ਕਰਮਚਾਰੀ 2 ਕਿਲੋ ਫੀਮ ਨਾਲ ਫੜਿਆ ਗਿਆ। ਇਹ ਕਹਿੰਦੇ ਆ ਕਿ ਅਸੀਂ ਸਾਰੇ ਵਪਾਰੀ ਆ ਜਿਹੜੇ ਉਹ ਧੱਕ ਧਕਾ ਕੇ ਬਾਹਰ ਕੱਢ ਦਿੱਤੇ ਆ, ਤੇ ਉਹ ਜਿਹੜੇ ਬਾਹਰਲੇ ਵਪਾਰੀ ਆ ਉਹ ਸ਼ਾਇਦ ਇਹ ਫਾਇਦਾ ਉਠਾਉਣ ਆ ਗਏ ਆ ਕਿ ਹੁਣ ਭਾਈ ਉਹ ਤੇ ਛੁੱਟੀ ਤੇ ਚਲੇ ਗਏ ਆ, ਕਿਉਂ ਨਾ ਉਹਨਾਂ ਦੀ ਗੈਰ ਹਾਜ਼ਰੀ ਅਸੀਂ ਪੂਰੀ ਕਰ ਦਈਏ। ਸੋ ਇਹ ਇੱਥੇ ਖੇਡ ਜੀ ਬਣੀ ਪਈ ਆ, ਬੜੀਆਂ ਰਿਕਵਰੀਆਂ ਹੋਣ ਡਈਆਂ। ਸੋ ਸਭ ਤੋਂ ਪਹਿਲਾਂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੇਖਣਾ ਪਊਗਾ ਕਿ ਜਦੋਂ ਇਹ ਗੱਲ ਕਹਿੰਦੇ ਕਿ ਜੀ ਪੰਜਾਬ ਦੇ ਵਿੱਚ ਨਸ਼ੇ ਦੇ ਮਾਮਲੇ 'ਚ ਬਹੁਤ ਸੁਧਾਰ ਕਰ ਦਿੱਤੇ ਆ, ਤਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਇਹੀ ਵੇਖਣਾ ਪੈਣਾ ਕਿ ਜਿਹੜੀ ਰਿਕਵਰੀ ਹੋ ਰਹੀ ਆ, ਜੇ ਸਾਰੇ ਤੁਸੀਂ ਸੁਧਾਰ ਹੀ ਕਰ ਦਿੱਤੇ ਆ, ਸਾਰੇ ਸੁਧਾਰ ਕੇ ਰੱਖ ਦਿੱਤੇ ਆ, ਤੇ ਇਹ ਜਿਹੜੀ ਰਿਕਵਰੀ ਹੁੰਦੀ ਆ ਇਹ ਲੋਕ ਇਹਦਾ ਭੁੱਗਾ ਬਾਲਦੇ ਲਿਆ ਕੇ, ਇਹ ਖਾਂਦੇ ਤੇ ਤਾਂ ਹੀ ਆ ਨਾ। ਸੋ ਇਹਨਾਂ ਨੂੰ ਸੋਚਣਾ ਚਾਹੀਦਾ, ਵੇਖਣਾ ਚਾਹੀਦਾ, ਔਰ ਇਹ ਜ਼ਰੂਰ ਇਹਨਾਂ ਨੂੰ ਪਲਾਨ ਕਰਨਾ ਚਾਹੀਦਾ ਕਿ ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਚੀਜ਼ਾਂ ਨੂੰ ਰੋਕਣਾ ਕਿਵੇਂ ਆ। ਲੋਕ ਤੇ ਹੁਣ ਬਾਹਰੋਂ ਛੱਡੋ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਛੱਡੋ, ਲੋਕ ਤੇ ਅਮਰੀਕਾ 'ਚ ਆ ਕੇ ਇੱਥੇ ਕਮਾਈ ਕਰਦੇ ਆ। ਇੱਥੋਂ ਅੱਗੇ ਅਮਰੀਕਾ 'ਚ ਜਾਂਦੇ ਸੀ, ਹੁਣ ਅਗਲਾ ਕਹਿੰਦਾ ਚਲੋ ਨਾਲੇ ਛੁੱਟੀ ਕੱਟ ਆਵਾਂਗੇ, ਨਾਲੇ ਕਦਾ ਗੇੜਾ ਲਾ ਆਵਾਂਗੇ। ਜੀ ਜੀ ਜੀ। ਤੇ ਮਿੰਟੂ ਜੀ ਜਾਂਦੇ ਜਾਂਦੇ ਖੇਡ ਸਮਾਚਾਰ। ਦੇਖੋ ਖੇਡ ਸਮਾਚਾਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਖਬਰ ਆ ਉਹਦੇ 'ਚ ਇਹ ਆ ਕਿ ਆਸਟ੍ਰੇਲੀਆ ਵਾਲੇ ਪਹਿਲੀ ਦਫਾ ਆਪਣੇ ਘਰੇਲੂ ਗਰਾਊਂਡਾਂ ਦੇ ਵਿੱਚ 3 ਲਗਾਤਾਰ ਵਨਡੇ ਮੈਚ ਆ ਰਹੇ ਆ। ਇਹ ਕੰਗਾਰੂਆਂ ਦੀ ਬਹੁਤ ਵੱਡੀ ਸੱਟ ਆ। ਦੂਸਰੇ ਪਾਸੇ ਜੇ ਹਾਕੀ ਦੀ ਗੱਲ ਕਰੀਏ, ਇੱਕ 4 ਦੇਸ਼ਾਂ ਦਾ ਟੂਰਨਾਮੈਂਟ ਚੱਲਦਾ ਪਿਆ ਨਿਊਜ਼ੀਲੈਂਡ ਦੇ ਵਿੱਚ, ਤਾਂ ਉੱਥੇ ਪਹਿਲੇ ਲੈਗ ਦਾ ਜਿਹੜਾ ਫਾਈਨਲ ਹੋਇਆ ਉਹਦੇ 'ਚ ਬੈਲਜੀਅਮ ਨੇ ਭਾਰਤ ਨੂੰ 2-1 ਨਾਲ ਹਰਾ ਦਿੱਤਾ। ਵੈਸੇ ਇਹ 4 ਦਿਨਾਂ ਦੇ ਅੰਦਰ ਅੰਦਰ ਬੈਲਜੀਅਮ ਨੇ ਦੂਸਰੀ ਵਾਰ ਭਾਰਤ ਨੂੰ ਹਰਾਇਆ ਵਾ। ਤਾਂ ਇਹ 2 ਲੈਗ ਦਾ ਟੂਰਨਾਮੈਂਟ ਹੈ, ਇਨਵੀਟੇਸ਼ਨਲ ਟੂਰਨਾਮੈਂਟ ਚੱਲਦਾ ਪਿਆ ਉੱਥੇ। ਇਹਦੇ 'ਚ ਪਹਿਲਾ ਗੇੜ ਜਿਹੜਾ ਖਤਮ ਹੋਇਆ ਉਹ ਬੈਲਜੀਅਮ ਦੇ ਨਾਮ ਦਾ। ਹੁਣ ਦੂਜੇ ਗੇੜ ਦੀ ਜਿਹੜੀ ਭੇੜ ਹੈ ਉਹਦੇ 'ਚ ਦੇਖੋ ਭਾਰਤ ਹਿਸਾਬ ਕਿਤਾਬ ਬਰਾਬਰ ਕਰਦਾ
ਜਾਂ ਫਿਰ ਬੈਲਜੀਅਮ, ਕਿਉਂਕਿ ਹਮੇਸ਼ਾ ਹੀ ਇਸ ਸਮੇਂ ਜਿਹੜੀ ਹਾਕੀ ਚੱਲਦੀ ਪਈ ਆ, ਅਜੋਕੇ ਦੌਰ ਦੀ ਹਾਕੀ ਆ, ਹਮੇਸ਼ਾ ਹੀ ਬੈਲਜੀਅਮ ਜਿਹੜਾ ਭਾਰਤ ਨੂੰ ਡੋਮੀਨੇਟ ਕਰਦਾ। ਤਾਂ ਉਹਦਾ ਇਹ ਜਿਹੜਾ ਦਬਦਬਾ ਕੀ ਭਾਰਤ ਤੋੜ ਸਕੇਗਾ ਜਾਂ ਨਹੀਂ, ਇਹ ਦੇਖਣਾ ਹੁਣ ਦੂਜੇ ਗੇੜ 'ਚ ਦਿਲਚਸਪ ਰਹੇਗਾ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।